ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਤੇ ਉਸ ਦਾ ਇਲਾਕਾ ਇਨਾਲਾ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਚੁੱਕੀਆਂ ਨੇ। ਪਰਿਵਾਰ ਪਹੁੰਚ ਚੁੱਕੇ ਨੇ ਬੱਚਿਆਂ ਦੇ ਨਾਲ, ਤੇ ਵਡੇਰੇ ਉਮਰ ਦੇ ਸਾਡੇ ਬਜ਼ੁਰਗ ਪਹੁੰਚ ਚੁੱਕੇ ਨੇ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ 555ਵਾਂ ਗੁਰਪੁਰਬ ਅੱਜ ਮਨਾਇਆ ਜਾ ਰਿਹਾ। ਚੜ੍ਹਦੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ, ਤੇ ਲਹਿੰਦੇ ਪੰਜਾਬ ਦੇ ਵਿੱਚ ਵੀ ਮਨਾਇਆ ਜਾ ਰਿਹਾ, ਤੇ ਨਾਲ ਦੀ ਨਾਲ ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ। ਸੋ ਬ੍ਰਿਸਬਨ ਦੇ ਕਾਫੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰੌਣਕਾਂ ਲੱਗੀਆਂ ਹੋਈਆਂ ਨੇ। ਪਹਿਲੀ ਪਾਤਸ਼ਾਹੀ ਦੇ ਗੁਰਪੁਰਬ ਦੇ ਉੱਪਰ ਇਨਾਲਾ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ, ਆਓ ਆਪਾਂ ਲੈ ਕੇ ਚੱਲਦੇ ਹਾਂ। ਸਾਡੇ ਨਾਲ ਇਸ ਵਕਤ ਪਰਮਜੀਤ ਸਿੰਘ ਸਰਾਏ ਜੀ ਮਾਨਜੋ ਖੜ੍ਹੇ ਨੇ, ਤੇ ਨਾਲ ਦੀ ਨਾਲ ਰਿਸ਼ਪਾਲ ਹੇਅਰ ਜੀ ਵੀ ਖੜ੍ਹੇ ਨੇ। ਉਹਨਾਂ ਦੇ ਵਿਚਾਰ ਲੈਂਦੇ ਆ ਜੀ ਕਿ ਅੱਜ ਗੁਰਪੁਰਬ ਦੇ ਉੱਪਰ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਪਰਮਜੀਤ ਸਿੰਘ ਸਰਾਏ ਉਹਨਾਂ ਦੇ ਵੱਲ। ਹਾਂਜੀ ਪਰਮਜੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਟਾਇਰ ਕਮਿਊਨਿਟੀ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ। ਨਾਲ ਇੰਡੋਰਸ ਹੋਲਡਿੰਗ ਵੱਲੋਂ ਸਾਡੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵੱਲੋਂ ਐਂਡ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਲੰਗਰ ਪਾਣੀ ਦਾ ਚੱਲ ਰਿਹਾ, 3 ਦਿਨ ਤੋਂ ਅਖੰਡ ਪਾਠ ਚੱਲ ਰਿਹਾ ਸੀਗਾ। ਸਭ ਕੁਛ ਬੜਾ ਵਧੀਆ ਠੀਕ ਠਾਕ ਹੋ ਰਿਹਾ। ਇਸ ਵਧੀਆ ਮੌਕੇ ਦੇ ਉੱਤੇ ਵੱਧ ਤੋਂ ਵੱਧ ਲੋਕੀ ਆਪਣੇ ਸਾਰੀ ਕਮਿਊਨਿਟੀ ਆਈ ਹੈ, ਸੋ ਸਾਨੂੰ ਬੜੀ ਖੁਸ਼ੀ ਹੋਈ ਆ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਇਸ ਤੋਂ ਵੀ ਵਧੀਆ ਪ੍ਰੋਗਰਾਮ ਹੋਵੇ, ਅਤੇ ਸਾਰਿਆਂ ਪਰਿਵਾਰਾਂ ਨੂੰ ਇਹ ਖੁਸ਼ੀ ਦਾ ਟਾਈਮ ਹੋਵੇ। ਜੀ ਬਿਲਕੁਲ ਜੀ, ਧੰਨਵਾਦ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਾਰ ਪਾਰਕਿੰਗ ਪੂਰੀ ਭਰੀ ਪਈ ਹੈ, ਅਤੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ, ਆਪਣੇ ਐਲਡਰਸ ਦੇ ਨਾਲ, ਜਿਹੜੇ ਘਰ ਦੇ ਵਿੱਚ ਵਡੇਰੀ ਉਮਰ ਦੇ ਸਾਡੇ ਨੇ ਮਾਂ ਬਾਪ ਨੇ, ਕੁਝ ਪੰਜਾਬ ਤੋਂ ਵੀ ਚੇਚੇ ਤੌਰ 'ਤੇ ਆਏ ਹੋਏ ਨੇ, ਅਤੇ ਉਹ ਵੀ ਇੱਥੇ ਸੰਗਤ ਦੇ ਰੂਪ ਦੇ ਵਿੱਚ ਬਿਰਾਜਮਾਨ ਨੇ, ਨਤਮਸਤਕ ਹੋਏ ਨੇ। ਰਿਸ਼ਪਾਲ ਜੀ ਹੇਰ ਵੱਲ ਚੱਲਦੇ ਹਾਂ ਆਪਾਂ। ਰਿਸ਼ਪਾਲ ਜੀ, ਮੌਸਮ ਅੱਜ ਵੈਸੇ ਵਧੀਆ ਚੱਲ ਰਿਹਾ ਹੈ, ਅਤੇ ਕੁਦਰਤ ਵੀ ਮਿਹਰਬਾਨ ਹੈ ਇਸ ਗੁਰਪੁਰਬ ਦੇ ਉੱਪਰ। ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਵੱਲੋਂ ਅਤੇ ਇੰਡੋਸ ਸਿੱਖ ਕਮਿਊਨਿਟੀ ਸੈਂਟਰ ਅਨਾਲਾ ਵੱਲੋਂ ਸਾਰੀਆਂ ਸੰਗਤਾਂ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਆਪ ਉੱਪਰ, ਆਪਣੇ ਪਰਿਵਾਰ ਉੱਪਰ ਹਮੇਸ਼ਾ ਮਿਹਰਾਂ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ, ਅਤੇ ਉਹਨਾਂ ਦੀ ਆਈਡੀਓਲੋਜੀ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਮਨੁੱਖਤਾ ਲਈ ਭਲੇ ਦੀ ਅਰਦਾਸ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੇਖੋ, ਇੰਡੋ ਸਿੱਖ ਕਮਿਊਨਿਟੀ ਸੈਂਟਰ ਵੱਲੋਂ ਕੁਝ ਯੋਜਨਾਵਾਂ ਪਹਿਲਾਂ ਚਲਾਈਆਂ ਗਈਆਂ ਸੀ ਕਿ ਲੋਕਾਂ ਨੇ, ਸੰਗਤਾਂ ਨੇ ਬੜੀਆਂ ਉਹਨਾਂ ਨੂੰ ਚੰਗੀਆਂ ਲੱਗੀਆਂ, ਬੜਾ ਭਰਵਾਂ ਹੁੰਗਾਰਾ ਭਰਿਆ। ਹੁਣ ਵੀ ਇੰਡੋਸ ਜੋ ਸਿੱਖ ਕਮਿਊਨਿਟੀ ਸੈਂਟਰ ਵਿੱਚ ਨਵੀਂ ਮੈਨੇਜਮੈਂਟ ਆਈ ਆ, ਕਿ ਜਿਹਦੇ ਵਿੱਚ ਦਾਸ ਨੂੰ ਚੇਅਰਮੈਨ ਦੀ ਅਹੁਦਾ ਦਿੱਤਾ ਗਿਆ, ਬਖਸ਼ਿਆ ਗਿਆ, ਅਤੇ ਮੇਰੇ ਨਾਲ ਸਰਦਾਰ ਪਰਮਜੀਤ ਸਰਾਏ ਜੀ ਹੋਣੀ ਸੈਕਟਰੀ ਨੇ। ਅਤੇ ਸਾਨੂੰ ਸਾਰਿਆਂ ਨੂੰ ਤੁਹਾਡਾ ਸਾਥ ਚਾਹੀਦਾ, ਅਤੇ ਆਪਾਂ ਰਲ ਮਿਲ ਕੇ ਜੋ ਇੰਡੋ ਸਿੱਖ ਕਮਿਊਨਿਟੀ ਸੈਂਟਰ ਆ, ਇਹਦੇ ਥੱਲੇ ਸੰਗਤਾਂ ਨੂੰ ਇਕੱਠੇ ਕਰੀਏ, ਅਤੇ ਜੋ ਸਾਡੀਆਂ ਪ੍ਰੋਬਲਮਸ ਨੇ ਜਾਂ ਜੋ ਸਾਨੂੰ ਕੁਛ ਕਰਨ ਦੀ ਲੋੜ ਹੈ ਆਉਣ ਵਾਲੇ ਬੱਚਿਆਂ ਲਈ, ਆਉਣ ਵਾਲੇ ਫਿਊਚਰ ਵਾਸਤੇ, ਆਪਾਂ ਰਲ ਮਿਲ ਕੇ ਸਾਰਾ ਕੁਝ ਕਰ ਸਕੀਏ। ਇਸੇ ਨਾਲ ਆਪ ਤੋਂ ਲੈਣਾ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। Well, it's a great honour to be here today, recognising and celebrating Guru Nanak's 550th leadership for our community here, but all across the world, with friends from the temple and amazing work that happens here in Durack every day of the year. And it's such a great privilege for me to join with leaders and spiritual leaders to ensure that we recognise the great work, but it also continues as well. ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਦੇ ਸੰਦਰਭ ਦੇ ਵਿੱਚ ਸਾਡੇ ਨਾਲ ਮਾਣਯੋਗ ਲੀਡਰ ਸਾਹਿਬਾਨ ਵੀ ਜੁੜੇ ਹੋਏ ਨੇ, ਅਤੇ ਨਾਲ ਦੀ ਨਾਲ ਸਾਡੇ ਨਾਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਮਾਲ ਜੁੜੇ ਹੋਏ ਨੇ। ਪੁੱਛਦੇ ਹਾਂ ਸੰਖੇਪ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਅੱਜ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਅਤੇ ਕਿਸ ਤਰ੍ਹਾਂ ਸੰਗਤ ਦੇ ਵਿੱਚ ਕਹਿ ਲਓ ਕਿ ਸ਼ਰਧਾ ਨਾਲ ਪੁੱਜ ਰਹੀ ਹੈ, ਅਤੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਅਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮਹਾਰਾਜ ਦੇ ਗੁਰਪੁਰਬ 'ਤੇ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਹਨ,
ਤੇ ਆਪਣੇ ਫਰਾਈਡੇ ਵੀ ਬਹੁਤ ਬਿਜ਼ੀ ਰਿਹਾ, ਜਿੱਦਾਂ ਦੀਵਾਲੀ ਉਦੋਂ ਵੀ ਜ਼ਿਆਦਾ ਰੌਣਕ ਸੀਗੀ। ਤੇ ਅੱਜ ਵੀ ਲੋਕ ਸਵੇਰ ਦੇ 4 ਵਜੇ ਦੇ ਮੱਥਾ ਟੇਕਣ ਆ ਰਹੇ ਆ, ਨਮਸਕਾਰ ਹੋ ਰਹੇ ਆ ਤੇ ਤਕਾਲਾਂ 'ਤੇ ਹੀ ਚੱਲਦਾ ਰਹੂਗਾ। ਕੱਲ੍ਹ ਵੀ ਸਾਰੀ ਦਿਹਾੜੀ ਇਸੇ ਤਰ੍ਹਾਂ ਚੱਲਦਾ ਰਿਹਾ, ਫਰਾਈਡੇ ਸੈਟਰਡੇ ਅੱਜ ਸੰਡੇ ਹੈ ਜੀ। ਤੇ ਸਾਰੀ ਸੰਗਤ ਨੂੰ, ਸਾਰੇ ਜਹਾਨ ਨੂੰ ਬਹੁਤ ਬਹੁਤ ਮੁਬਾਰਕਾਂ ਸ਼੍ਰੀ ਗੁਰੂ ਨਾਨਕ ਦੇਵ ਦੇ ਬਰਥਡੇ ਦੀ। ਥੈਂਕ ਯੂ ਜੀ। ਤੇ ਇੰਡੋ ਟੀਵੀ ਦਾ ਵੀ ਬਹੁਤ ਬਹੁਤ ਥੈਂਕਸ, ਜਿਹੜੇ ਆਪਣਾ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਆ। ਥੈਂਕ ਯੂ ਜੀ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਸਭ ਨੂੰ ਵਧਾਈਆਂ ਹੋਣ ਜੀ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ, ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਕੁਲਸ਼ਨ ਆ। ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਲੰਗਰ ਹਾਲ ਦੇ ਵਿੱਚ ਸਾਡੇ ਪਰਿਵਾਰ ਲੰਗਰ ਛਕ ਰਹੇ ਨੇ ਔਰ ਪਹਿਲੀ ਪਾਤਸ਼ਾਹੀ ਦੇ ਇਸ ਪ੍ਰਕਾਸ਼ ਪੁਰਬ ਦੇ ਉੱਪਰ ਵਧਾਈਆਂ ਕਬੂਲ ਰਹੇ ਨੇ। ਤੇ ਸਾਡੇ ਨਾਲ ਦਲਵੀਰ ਹਲਵਾਰ ਵੀ ਜੁੜੇ ਹੋਏ ਨੇ, ਮਾਣਮੱਤੀ ਸ਼ਖਸੀਅਤ ਹੈ ਬ੍ਰਿਸਬਨ ਤੋਂ। ਪੁੱਛਦੇ ਹਾਂ ਕਿ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ। ਯਕੀਨਨ ਆਪਣੇ ਪਰਿਵਾਰ ਦੇ ਨਾਲ ਹੀ ਆਏ ਹੋਣਗੇ। ਜੀ, ਸਾਰੀ ਦੁਨੀਆ ਨੂੰ, ਸਾਰੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਲੇਵਾ ਸੰਗਤ ਵਸਦੀ ਹੈ, ਸਾਰਿਆਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਤੇ ਆਓ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਉਹਨਾਂ ਦੇ ਸਿੱਖਿਆਵਾਂ 'ਤੇ ਅਮਲ ਕਰੀਏ ਤੇ ਆਪਣੇ ਆਪ ਨੂੰ ਇਸ ਯੋਗ ਬਣਾਈਏ ਕਿ ਅਸੀਂ ਲੋਕਾਂ ਦੀ, ਦੂਸਰਿਆਂ ਦੀ ਵੀ ਮਦਦ ਕਰ ਸਕੀਏ। ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ ਨੇ ਤੇ ਲਗਭਗ ਬਹੁਤਾ ਸਮਾਂ ਉਹ ਆਪਣੇ ਪਰਿਵਾਰ ਤੋਂ ਦੂਰ ਰਹੇ ਨੇ। ਜੇ ਆਪਾਂ ਕਹੀਏ ਨੌਰਥ, ਵੈਸਟ, ਸਾਊਥ, ਈਸਟ, ਸਾਰੀ ਜਗ੍ਹਾ ਤਕਰੀਬਨ ਮੱਕਾ ਮਦੀਨਾ ਤੱਕ, ਚੀਨ ਤੱਕ, ਸ਼੍ਰੀਲੰਕਾ ਤੱਕ ਉਹ ਜਾ ਕੇ ਲੋਕਾਂ ਨੂੰ ਸੱਚਾਈ ਦਾ ਉਪਦੇਸ਼ ਦਿੰਦੇ ਰਹੇ। ਅੱਜ ਉਹਨਾਂ ਦੇ ਪ੍ਰਕਾਸ਼ ਉਤਸਵ 'ਤੇ ਮੇਰੇ ਵੱਲੋਂ ਸਮੂਹ ਸਾਧ ਸੰਗਤ ਨੂੰ, ਬ੍ਰਿਸਬਨ ਦੀ ਸਾਧ ਸੰਗਤ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤੇ ਆਓ ਆਪਾਂ ਸਿਰਫ ਨਾਨਕ ਨੂੰ ਮੱਥਾ ਨਾ ਟੇਕੀਏ, ਉੱਦਾਂ ਨਾ ਮੰਨੀਏ, ਉਹਦੀਆਂ ਸਿੱਖਿਆਵਾਂ 'ਤੇ ਵੀ ਮੰਨੀਏ ਤੇ ਅਮਲ ਕਰੀਏ। ਇਹੋ ਹੀ ਦੁਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਜੀ। ਸਿਰਫ ਗੱਲਾਂ 'ਚ ਨਾ ਰਹੀਏ, ਅਸੀਂ ਉਹਨਾਂ ਦੀ ਆਈਡੀਓਲੋਜੀ ਨੂੰ ਮੰਨੀਏ, ਉਹਨਾਂ ਦੀ ਫਿਲਾਸਫੀ ਨੂੰ ਮੰਨੀਏ, ਉਹਨਾਂ ਦੀ ਵਿਚਾਰਧਾਰਾ ਨੂੰ ਮੰਨੀਏ। ਪਰ ਦੁਮਨ ਸਿੰਘ ਜੀ, ਹਾਂਜੀ, ਲੈ ਕੇ ਚੱਲਦੇ ਹਾਂ ਜੀ। ਇੱਕ ਮਾਣਮੱਤੀ ਹੋਰ ਸ਼ਖਸੀਅਤ ਹੈ ਸਾਡੇ ਨਾਲ ਲੰਗਰ ਹਾਲ ਦੇ ਵਿੱਚ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਿ ਜਿਨ੍ਹਾਂ ਨੇ ਸਾਰੇ ਵਿਸ਼ਵ ਦੇ ਵਿੱਚ ਤਿੰਨ ਉਦਾਸੀਆਂ ਕੀਤੀਆਂ ਔਰ ਵੱਖਰਾ ਵੱਖਰਾ ਪ੍ਰਚਾਰ ਕੀਤਾ। ਸਾਰੇ ਧਰਮਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ। ਉਸ ਵਾਸਤੇ ਹਰ ਇੱਕ ਥਾਂ 'ਤੇ, ਜਗ੍ਹਾ 'ਤੇ ਜਿੱਥੇ ਵੀ ਇਕੱਠ ਹੁੰਦਾ ਸੀ ਉੱਥੇ ਜਾਂਦੇ ਸੀਗੇ। ਉੱਥੇ ਉਸ ਵਾਸਤੇ ਸਾਂਝੀਵਾਲਤਾ ਦਾ ਉੱਥੇ ਉਪਦੇਸ਼ ਕਰਦੇ ਰਹੇ। ਲੋਕਾਂ ਦੇ ਵਹਿਮ ਜਿਹੜੇ ਸੀ ਉਹਨਾਂ ਨੂੰ ਦੂਰ ਕੀਤਾ। ਔਰ ਉਸ ਵੇਖ 'ਤੇ ਜਿਹੜੇ ਬਾਬਰ ਦਾ ਟਾਈਮ ਸੀਗਾ, ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਸੀ ਔਰ ਲੋਕ ਜਿਹੜੇ ਸਧਾਰਨ ਲੋਕ ਸੀਗੇ, ਉਹਨਾਂ ਨੂੰ ਜਿਹੜੇ ਪੰਡਤ ਸੀ, ਜਿਹੜੇ ਦੂਜੇ, ਉਹ ਮਿਸਗਾਈਡ ਕਰਦੇ ਸੀਗੇ ਔਰ ਉਹਨਾਂ ਦੇ ਝੂਠੇ ਵਹਿਮਾਂ ਦੇ ਵਿੱਚ ਪਾ ਦਿੰਦੇ ਸੀਗੇ। ਉਹਨਾਂ ਵਹਿਮਾਂ ਤੋਂ ਦੂਰ ਕਰਨ ਵਾਸਤੇ ਉਹਨਾਂ ਨੇ ਉਦਾਸੀਆਂ ਕੀਤੀਆਂ। ਈਵਨ ਬੜੇ ਸਿੱਧਾਂ ਨੂੰ, ਵਗੈਰਾ ਨੂੰ, ਜਿੱਥੇ ਵੀ ਸਾਰਿਆਂ ਨੂੰ ਵੱਖਰੇ ਮਿਲੇ, ਸਾਰਿਆਂ ਨੂੰ ਕੋਸ਼ਿਸ਼ ਕੀਤੀ ਕਿ ਇਕਜੁੱਟ ਹੋ ਕੇ ਆਪਾਂ ਸਿੱਧਾਂ ਨੂੰ ਵੀ ਆਖਿਆ ਕਿ ਤੁਸੀਂ ਸਿੱਧਾਂ ਨੂੰ, ਜੋਗੀਆਂ ਨੂੰ, ਕਿ ਤੁਸੀਂ ਆਮ ਲੋਕਾਂ ਦੇ ਵਿੱਚ ਜਾਓ, ਉਹਨਾਂ ਨੂੰ ਤੁਸੀਂ ਗਾਈਡ ਕਰੋ। ਤੁਹਾਡਾ ਕੰਮ ਇੱਥੇ ਨਹੀਂ ਜਾ ਕੇ ਤੁਸੀਂ ਵੀ ਉੱਤੇ ਜਾ ਕੇ ਚੜ੍ਹ ਜਾਓ ਤੁਸੀਂ, ਅਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਨੀਚੇ ਆਓ ਔਰ ਲੋਕਾਂ ਦੇ ਵਿੱਚ ਵਿਚਰੋ ਔਰ ਉਹਨਾਂ ਦੇ ਨਾਲ ਇਕਜੁੱਟ ਹੋਵੋ, ਉਹਨਾਂ ਨੂੰ ਗਾਈਡ ਕਰੋ, ਕਿਉਂਕਿ ਅੱਜ ਉਹਨਾਂ ਤੁਹਾਡੀ ਗਾਈਡੈਂਸ ਦੀ ਲੋੜ ਹੈ। ਔਰ ਸਾਰਿਆਂ
ਜਾਤੀਆਂ ਨੂੰ ਉਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੇ ਕਾਫੀ ਹੁੰਗਾਰਾ ਦਿੱਤਾ। ਸਾਨੂੰ ਉਹਨਾਂ ਗੁਰੂ ਮਹਾਰਾਜ ਦਾ ਬਹੁਤ ਬਹੁਤ ਮਾਣ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲੰਗਰ ਹਾਲ ਦੇ ਵਿੱਚ ਆ ਚੁੱਕੇ ਹਾਂ ਜੀ ਇਸ ਵਕਤ, ਤੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦੀਆਂ ਤਿਆਰੀਆਂ ਬਖੂਬੀ ਦੇ ਨਾਲ ਚੱਲ ਰਹੀਆਂ ਨੇ। ਇੱਕ ਪਾਸੇ ਭਾਂਡਿਆਂ ਦੀ ਵੀ ਸੇਵਾ ਹੋ ਰਹੀ ਹੈ ਤੇ ਦੂਸਰੇ ਪਾਸੇ ਸਾਡੇ ਕਰਮੀ ਲੱਗੇ ਹੋਏ ਨੇ ਲੰਗਰ ਹਾਲ ਦੇ ਵਿੱਚ। ਬਲਦੇਵ ਸਿੰਘ ਨਿੱਜਰ ਜੀ ਨਾਲ ਜੁੜੇ ਹੋਏ ਨੇ, ਜਸਵੀਰ ਸਿੰਘ ਜੀ ਨਾਲ ਜੁੜੇ ਹੋਏ ਨੇ, ਤੇ ਹੋਰ ਵੀ ਸਾਡੇ ਨਾਲ ਮਾਣਯੋਗ ਹਸਤੀਆਂ ਦੋ ਜੁੜੀਆਂ ਹੋਈਆਂ ਨੇ। ਆਪਾਂ ਗੱਲਬਾਤ ਕਰਦੇ ਹਾਂ। ਬਲਦੇਵ ਸਿੰਘ ਜੀ ਤੋਂ ਸਟਾਰਟ ਕਰਦੇ ਹਾਂ। ਬਲਦੇਵ ਜੀ, ਅੱਜ ਫਿਰ ਤੁਸੀਂ ਡਟੇ ਹੋਏ ਹੋ। ਹਾਂਜੀ ਹਾਂਜੀ, ਬਾਬੇ ਦੀਆਂ ਮਿਹਰਾਂ ਨੇ ਤੇ ਉਸ ਜਗਤ ਗੁਰੂ ਦਾ ਜਨਮ ਦਿਨ ਸੰਗਤਾਂ ਧੂਮਧਾਮ ਨਾਲ ਮਨਾ ਰਹੀਆਂ ਔਰ ਸਾਰੀਆਂ ਸੰਗਤਾਂ ਜਿਹੜੀਆਂ ਆ ਉਹ ਗੁਰੂ ਦੀਆਂ ਖੁਸ਼ੀਆਂ ਲੈ ਰਹੀਆਂ, ਉਹਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਰਹੀਆਂ ਔਰ ਸੰਗਤਾਂ ਪੂਰੇ ਜੋਰ ਖਰੋਸ਼ ਦੇ ਨਾਲ ਆਈਆਂ ਨੇ ਧੁੰਮ ਧਮਾ ਕੇ ਔਰ ਸੰਗਤਾਂ ਪੂਰੀ ਸੇਵਾ ਕਰ ਰਹੀਆਂ। ਸਾਡੇ ਵੀਰ ਜਸਵੀਰ ਸਿੰਘ ਰੰਧਾਵਾ, ਬੰਟੀ ਭਾਜੀ ਹੋਣੀ, ਇਹ ਇਹਨਾਂ ਦੇ ਚਾਚਾ ਜੀ ਇਹ ਇੰਗਲੈਂਡ ਤੋਂ ਆਏ ਨੇ ਤੇ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਤੇ ਬੜੀ ਬਾਬੇ ਦੀ ਮਿਹਰ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਣ ਕੇ ਸਾਡੇ ਦਰਸ਼ਨ ਕੀਤੇ ਔਰ ਆਪਣੇ ਦਰਸ਼ਨ ਦਿੱਤੇ। ਜਸਵੀਰ ਸਿੰਘ ਜੀ, ਹਮੇਸ਼ਾ ਤੁਸੀਂ ਇਹਨਾਂ ਪਾਵਨ ਜਿਹੜੇ ਦਿਹਾੜੇ ਹੁੰਦੇ ਨੇ, ਜਦੋਂ ਵੀ ਸੰਗਤ ਜੁੜਦੀ ਹੈ, ਤੁਸੀਂ ਆਪਣੀ ਨਿਸ਼ਕਾਮ ਸੇਵਾ ਇੱਥੇ ਕਰਦੇ ਹੋ। ਪਿਛਲੀ ਵਾਰ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀਗਾ ਤੇ ਤੁਸੀਂ ਲੱਗੇ ਹੋਏ ਸੀ ਕੰਮਕਾਰ ਦੇ ਵਿੱਚ, ਇਸ ਲੰਗਰ ਦੀ ਸੇਵਾ ਦੇ ਵਿੱਚ। ਇਸ ਵਾਰ ਸੰਗਤ ਪਿਛਲੀ ਨਾਲੋਂ ਕੁਝ ਜ਼ਿਆਦਾ ਲੱਗਦੀ ਹੈ, ਪ੍ਰਬੰਧ ਕਿੱਦਾਂ ਦੇ ਨੇ? ਹਾਂਜੀ, ਐਰਕੀ ਗੁਰੂ ਨਾਨਕ ਦਾ ਜਿਹੜਾ ਜਨਮ ਦਿਨ ਸੀ ਇਹੋ ਜਿਹਾ ਧੂਮ-ਧਾਮ ਨਾਲ ਹੋਇਆ, ਸੰਗਤ ਇੰਨੀ ਆਈ, ਅਸੀਂ 4 ਵਾਰਾਂ ਲੰਗਰ ਤਿਆਰ ਕੀਤਾ ਤੇ ਲੋਕੀ ਕਹਿੰਦੇ ਜਿੱਦਾਂ ਬਾਬੇ ਨਾਨਕ ਦਾ ਘਰ ਹਮੇਸ਼ਾ ਕਦੇ ਵੀ ਕੋਈ ਵੀ ਭੁੱਖਾ ਨਹੀਂ ਜਾਂਦਾ, ਸਾਰੇ ਲੰਗਰ ਛਕ ਕੇ ਜਾਂਦੇ ਆ। ਜਦੋਂ ਵੀ ਆਉਂਦੇ ਗੁਰੂ ਘਰ, ਨਾ ਲੰਗਰ ਮੁੱਕਦਾ ਬਾਬੇ ਨਾਨਕ ਦੇ ਘਰ ਦਾ। ਸਾਨੂੰ ਇੰਨਾ ਚਾਅ ਚੜਿਆ ਹੁੰਦਾ ਭਈ ਬਾਬੇ ਨਾਨਕ ਦੇ ਘਰ 'ਚ ਸਾਨੂੰ ਵੀ ਮੌਕਾ ਮਿਲਦਾ ਇੱਕ ਸੇਵਾ ਕਰਨ ਦਾ, ਤੇ ਅਸੀਂ ਵੀ ਸਾਰਿਆਂ ਦੇ ਦਿਲੋਂ ਸੇਵਾ ਕਰਕੇ ਸਾਰਿਆਂ ਨੂੰ ਲੰਗਰ ਛਕਾਉਂਦੇ ਆ। ਤੇ ਬਾਬਾ ਨਾਨਕ ਸਾਰੀ ਸਿੱਖ ਕੌਮ ਨੂੰ ਇੱਦਾਂ ਹੀ ਹਮੇਸ਼ਾ ਉਹਨਾਂ ਦੇ ਘਰ ਵੀ ਇੱਦਾਂ ਹੀ ਲੰਗਰ ਚੱਲਦਾ ਰਹੇ। ਮੈਂ ਤੇ ਬਹੁਤ ਕਿਸਮਤ ਵਾਲਾ ਜਿਹੜਾ ਮੈਂ ਲੰਗਰ ਬਣਾ ਕੇ ਛਕਾਉਂਦਾ ਸਾਰੀ ਸੰਗਤ ਨੂੰ, ਤੇ ਬਾਬਾ ਨਾਨਕ ਇੱਦਾਂ ਆਪਣੇ ਸਾਰਿਆਂ ਸਿੱਖਾਂ ਨੂੰ ਖੁਸ਼ੀ ਰਾਜੀ ਰੱਖੇ। ਮੇਰੇ ਵੱਲੋਂ ਧੰਨਵਾਦ ਸਾਰਿਆਂ ਦਾ ਜੀ। ਧੰਨਵਾਦ ਕਰਦੇ ਹਾਂ। ਸਾਡੇ ਨਾਲ ਸੇਵਾਦਾਰ ਜੁੜੇ ਹੋਏ ਨੇ। ਬੰਟੀ ਜੀ, ਪੂਰਾ ਨਾਮ ਕੀ ਹੈ ਜੀ? ਮਨਤੇਜ ਸਿੰਘ ਨਾਂ ਹੈ ਮੇਰਾ। ਨਾਮ ਮਨਤੇਜ ਸਿੰਘ ਹੈ ਜੀ, ਤੇ ਉੱਦਾਂ ਇੱਥੇ ਮੌਂਟੀ ਕਹਿੰਦੇ ਨੇ। ਪਰ ਅਸੀਂ ਬਹੁਤ ਹੀ ਖੁਸ਼ਕਿਸਮਤ ਆ ਕਿ ਜਿਨ੍ਹਾਂ ਦੇ ਸਾਨੂੰ ਇਹੋ ਜਿਹੇ ਗੁਰੂ ਜੀ ਨਾਲ ਸਾਡੇ ਦਰਸ਼ਨ ਹੋਏ ਨੇ। ਸਾਨੂੰ ਇਹਨਾਂ ਦੀ ਬੈਠਕ ਦਾ ਮੌਕਾ ਮਿਲਿਆ ਇਹਨਾਂ ਨਾਲ ਸੇਵਾ ਕਰਨ ਦਾ। ਪਰ ਜਦੋਂ ਵੀ ਸਾਨੂੰ ਇਹ ਜਸਵੀਰ ਸਿੰਘ ਰੰਧਾਵਾ ਜਦੋਂ ਵੀ ਸੁਨੇਹਾ ਦਿੰਦੇ ਨੇ ਕਦੇ ਵੀ ਆਪਾਂ ਲੰਗਰ ਦੀ ਸੇਵਾ ਜਾਂ ਕਿ ਸਾਡੇ ਭੈਣ ਭਾਈ ਦਾ ਕਿਸੇ ਦਾ ਕੋਈ ਸੰਸਕਾਰ ਦਾ ਟਾਈਮ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਨਾਲ ਹੈਲਪ ਕਰਦੇ ਹਾਂ। ਪਰ ਕਈ ਵਾਰ ਸਾਨੂੰ ਕੰਮ ਹੁੰਦਾ, ਨਹੀਂ ਪਹੁੰਚਦੇ, ਪਰ ਅਸੀਂ ਆਪਣੇ ਭੈਣ ਭਰਾਵਾਂ ਨਾਲ ਮਿਲ ਕੇ ਇਹਨਾਂ ਦੀ ਬਹੁਤ ਜ਼ਰੂਰ ਸਾਥ ਦਿੰਦੇ ਹਾਂ। ਬਹੁਤ ਹੀ ਸਿਆਣੇ ਸਾਡੇ ਗੁਰੂ ਜੀ ਨੇ ਇਹ, ਜਿਨ੍ਹਾਂ ਦਾ ਕਿ ਅਸੀਂ ਇਹਨਾਂ ਨੂੰ ਅੱਜ ਤੋਂ ਗੁਰੂ ਜੀ ਵੈਸੇ ਕਹਿੰਦੇ ਹਾਂ। ਉਹਨਾਂ ਜਸਵੀਰ ਸਿੰਘ ਰੰਧਾਵਾ ਹੈ, ਪਰ ਲੇਕਿਨ ਕਿਤੇ ਵੀ 40 ਸਾਲ ਤੋਂ ਸੇਵਾ ਕਰਦੇ ਨੇ ਇਹ ਆਪਣੇ ਇਸ ਘਰ ਦੀ। ਪਹਿਲਾਂ ਮਲੇਸ਼ੀਆ ਤੋਂ ਕਰਦੇ ਆਏ ਨੇ ਤੇ ਕਦੇ ਵੀ ਇਹਨਾਂ ਨੂੰ ਕਿਸੇ ਵੀ ਭੈਣ ਭਾਈ ਨੂੰ ਲੋੜ ਹੋਵੇ ਇਹਨਾਂ ਦੀ ਲੰਗਰ 'ਚ ਇੱਥੇ ਅਨਾਲਾ ਗੁਰਦੁਆਰੇ ਮਿਲਦੇ ਨੇ। ਕਿਸੇ ਭੈਣ ਭਾਈ ਦਾ ਕੋਈ ਸੰਸਕਾਰ ਦਾ ਪ੍ਰੋਗਰਾਮ ਹੋਵੇ, ਕਈ ਵਾਰ ਸਾਨੂੰ ਉਰੇ ਨਹੀਂ ਪਤਾ ਲੱਗਦਾ, ਅਸੀਂ ਉਹ ਬਹੁਤ ਦੁੱਖ 'ਚ ਹੁੰਦੇ ਹਾਂ। ਸਾਨੂੰ ਉਰੇ ਦੇ ਰੀਤ ਰਿਵਾਜ, ਉਰੇ ਦੇ ਕਾਨੂੰਨਾਂ ਦਾ ਨਹੀਂ ਪਤਾ ਹੁੰਦਾ। ਤੇ ਜਸਵੀਰ ਅੰਕਲ ਜੀ ਨੂੰ ਇਹਨਾਂ ਨੂੰ ਜਦੋਂ ਮਰਜ਼ੀ ਮਿਲੋ ਤੇ ਇਹਨਾਂ ਤੋਂ ਫੋਨ ਨੰਬਰ ਲੈ ਲਓ, ਇਸ ਤੋਂ ਗੁਰਦੁਆਰਾ ਸਾਹਿਬ ਤੋਂ ਇਹਨਾਂ ਨਾਲ ਡਿਸਕਸ ਕਰੋ। ਇਹ ਤੁਹਾਡੀ ਹਰ ਤਰ੍ਹਾਂ ਤੋਂ ਹੈਲਪ ਕਰਨਗੇ। ਕੋਈ ਪੈਸਾ ਨਹੀਂ, ਕੋਈ ਸੇਵਾ ਨਹੀਂ, ਕਿਸੇ ਵੀ ਟਾਈਮ ਅੱਧੀ ਰਾਤ ਜਦੋਂ ਵੀ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਇਹਨਾਂ ਨੂੰ
ਫੋਨ ਕਰੋ। ਇਹ ਬਹੁਤ ਹੀ ਸਤਿਕਾਰਯੋਗ ਨੇ। ਬਸ ਅਸੀਂ ਇਹਨਾਂ ਦੀ ਸੇਵਾ 'ਚ ਲੱਗੇ ਹਾਂ। ਜਿਵੇਂ ਇਹਨਾਂ ਦਾ ਸਾਨੂੰ ਹੁਲਾਰਾ ਆਉਂਦਾ ਉਕਣੇ ਅਸੀਂ ਇਹਨਾਂ ਦੇ ਨਾਲ ਚੱਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੇਰਾ ਨਾਮ ਰਘਬੀਰ ਕੌਰ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਗੁਰਦੁਆਰੇ ਦੇ ਵਿੱਚ, ਤੇ ਅਸੀਂ ਬੜੇ ਕਰਮਾਂ ਵਾਲੇ ਹਾਂ ਕਿ ਸਾਧ ਸੰਗਤ ਦੇ ਵਿੱਚ ਆਏ ਹਾਂ ਤੇ ਮਾਲਕ ਦੀ ਬੜੀ ਕਿਰਪਾ ਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਵੀ ਉਹਨਾਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਆ ਉਹਨਾਂ ਉੱਤੇ ਸਾਨੂੰ ਪਹਿਲਾਂ ਸੁਣਨਾ ਚਾਹੀਦਾ ਤੇ ਫਿਰ ਉਹਨਾਂ ਨੂੰ ਮੰਨਣਾ ਚਾਹੀਦਾ। ਹੁਣ ਪਾਠ ਹੈ ਜਦੋਂ ਅਸੀਂ ਕਰਦੇ ਹਾਂ ਤੇ ਅਸੀਂ ਸਿਰਫ ਜਿੱਦਾਂ ਪੜ੍ਹ ਕੇ ਤੇ ਦੂਸਰੇ ਦਿਨ ਫਿਰ ਉਹੀ ਪੜ੍ਹ ਲੈਂਦੇ ਹਾਂ। ਭਾਵੇਂ ਥੋੜ੍ਹਾ ਪਾਠ ਕਰੀਏ ਤੇ ਉਹਨੂੰ ਬਿਲਕੁਲ ਸਮਝ ਕੇ ਆਪਣੇ ਉੱਪਰ ਉਸ ਚੀਜ਼ ਨੂੰ ਲਾਗੂ ਕਰੀਏ ਤਾਂ ਜਿਹੜੇ ਗੁਰਪੁਰਬ ਆ ਤਾਂ ਸਫਲ ਹੋ ਸਕਦੇ ਆ। ਜੇ ਸਿਰਫ ਅਸੀਂ ਇਕੱਠੇ ਹੋ ਕੇ ਲੰਗਰ ਬਣਾਉਣੇ ਆ, ਖਾ ਕੇ ਘਰਾਂ ਨੂੰ ਚਲੇ ਜਾਣਾ ਆ ਤੇ ਉਹਦਾ ਇੰਨਾ ਲਾਭ ਨਹੀਂ ਲੱਗਦਾ। ਸਭ ਤੋਂ ਵੱਡਾ ਲੰਗਰ ਤਾਂ ਬਾਣੀ ਦਾ ਆ, ਜਿਹੜਾ ਅਸੀਂ ਗੁਰਸ਼ਬਦ ਦਾ ਲੰਗਰ ਆ ਤੇ ਉਹ ਸ਼ਬਦ ਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ। ਉਹਦੇ ਵਿੱਚ ਅਸੀਂ ਇੱਥੇ ਵੀ ਸੁਖੀ ਰਵਾਂਗੇ ਤੇ ਗਾਂ ਜੋ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਗਾਂ ਵੀ ਹੈਗਾ ਜਨਮ ਤੇ ਉਹਦੇ ਵਿੱਚ ਵੀ ਸੁਖੀ ਹੋਵਾਂਗੇ। ਇਸ ਕਰਕੇ ਮੇਰੀ ਸਭ ਨੂੰ ਇਹੀ ਬੇਨਤੀ ਆ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਹਾਂ ਕਿ ਆਪਾਂ ਸਭ ਮਿਲ ਕੇ ਆਪਾਂ ਨੂੰ ਗੁਰਮੰਤਰ ਵਾਹਿਗੁਰੂ ਮਿਲਿਆ ਆ ਤੇ ਆਪਾਂ ਵਾਹਿਗੁਰੂ ਦਾ ਨਾਮ ਜਪੀਏ, ਉਹਨੂੰ ਹਰ ਵੇਲੇ ਉਹਦਾ ਸਿਮਰਨ ਕਰੀਏ, ਜਾਪ ਕਰੀਏ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਪ੍ਰੀਤ ਸਿੰਘ ਭਾਟੀਆ ਤੇ ਗੁਰਪੁਰਬ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਲੱਖ ਲੱਖ ਵਧਾਈਆਂ ਗੁਰਪੁਰਬ ਦੀ। ਸਾਡੇ ਨਾਲ ਹਰਮਿੰਦਰ ਸਿੰਘ ਜੀ ਅਗਿਆਨੀ ਜੀ ਜੁੜੇ ਹੋਏ ਨੇ ਤੇ ਪ੍ਰਸ਼ਾਦ ਦੀ ਸੇਵਾ ਦੇ ਵਿੱਚ ਸਵੇਰ ਤੋਂ ਲੱਗੇ ਹੋਏ ਨੇ। ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਅੱਜ ਪ੍ਰਬੰਧ ਚੱਲ ਰਹੇ ਨੇ ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਲੱਗ ਰਿਹਾ ਹੈ। ਹਾਂਜੀ ਹਰਮਿੰਦਰ ਸਿੰਘ ਜੀ। ਬੜਾ ਵਧੀਆ ਪ੍ਰਬੰਧ ਹੈ ਜੀ। ਪਰਸੋਂ ਤੋਂ ਅਖੰਡ ਪਾਠ ਆਰੰਭ ਕੀਤੇ ਗਏ। ਗੁਰੂ ਮਹਾਰਾਜ ਜੀ ਦਾ 555ਵਾਂ ਗੁਰਪੁਰਬ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਬੜੀ ਚੜ੍ਹਦੀ ਕਲਾ 'ਚ ਮਨਾਇਆ ਹੈ। ਤਨ ਮਨ ਧਨ ਦੇ ਨਾਲ 3 ਦਿਨ ਸੰਗਤਾਂ ਨੇ ਸੇਵਾ ਕੀਤੀ ਹੈ ਤੇ ਹੁਣ ਕੀਰਤਨ ਚੱਲ ਰਿਹਾ। 12:30 ਵਜੇ ਭੋਗ ਪੈਣਗੇ ਤੇ ਅਸੀਂ ਪੂਰੇ ਪੰਥ ਨੂੰ, ਸੰਗਤਾਂ ਨੂੰ, ਤੁਹਾਡੇ ਟੀਵੀ ਚੈਨਲ ਨੂੰ, ਸਾਰਿਆਂ ਨੂੰ ਇਸ ਗੁਰਪੁਰਬ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਗੁਰੂ ਮਹਾਰਾਜ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਪੰਜਾਬ ਦੀ ਸਿੱਖ ਪੰਥ ਦੀ, ਸਿੱਖੀ ਦੀ ਸੇਵਾ ਕਰਨ ਦਾ ਬਲ ਉਦੋਂ ਬਖਸ਼ਦਾ ਰਹੇ। ਇਸੇ ਤਰ੍ਹਾਂ ਦੇ ਨਾਲ ਤੁਸੀਂ ਮੀਡੀਏ ਨੂੰ ਸੰਗਤਾਂ ਦੇ ਵਾਸਤੇ ਨੇੜੇ ਹੋਰ ਲਿਆ ਸਕੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਸੰਗਤਾਂ ਜਿਹੜੀਆਂ ਨੇ ਬਹੁਤ ਆ ਰਹੀਆਂ ਨੇ ਤੇ ਸੇਵਾ ਚੱਲ ਰਹੀ ਹੈ। ਜਦੋਂ ਪਰਿਵਾਰਾਂ ਦੇ ਨਾਲ ਇੱਥੇ ਦੇ ਜਿਹੜੇ ਬੱਚੇ ਨੇ, ਜਦੋਂ ਉਹਨਾਂ ਨੂੰ ਦੇਖਦੇ ਹੋ ਕਿ ਨਤਮਸਤਕ ਹੋਣ ਆਉਂਦੇ ਨੇ ਇਸ ਖਾਸ ਦਿਨ ਦਿਹਾੜੇ ਦੇ ਉੱਪਰ, ਤੇ ਅੰਦਰੋਂ ਮਨ ਤਾਂ ਬਹੁਤ ਚੰਗਾ ਚੰਗਾ ਮਹਿਸੂਸ ਕਰਦਾ ਹੋਣਾ ਕਿ ਲਓ ਜੀ ਸਿੱਖਿਆ ਚੜ੍ਹ ਰਹੀ ਹੈ ਉੱਪਰ ਜੀ। ਬੱਚਿਆਂ ਤੋਂ ਬਿਨਾਂ ਅਸੀਂ ਹੈ ਹੀ ਕੁਛ ਨਹੀਂ, ਕਿਉਂਕਿ ਸਾਡੀਆਂ ਪਕਰੋੜ ਉਮਰਾਂ ਨੇ, ਅਸੀਂ ਆਪਦਾ ਸਮਾਂ ਵਿਹਾ ਚੁੱਕੇ ਹਾਂ। ਸਿੱਖੀ ਦੇ ਲਈ ਜਿਹੜਾ ਹੈਗਾ ਜ਼ਰੂਰੀ ਬਾਗ ਸਿੱਖੀ ਦਾ ਹੈ, ਆਉਣ ਵਾਲਾ ਭਵਿੱਖ ਤੇ ਬੱਚੇ ਤੇ ਆਉਣ ਵਾਲੀਆਂ ਪਨੀਰੀਆਂ। ਜੇ ਉਹਨਾਂ ਨੂੰ ਜੋੜਾਂਗੇ ਉਹਦੇ ਵਿੱਚ ਹੀ ਸਾਡਾ ਭਲੇ ਤੇ ਸਾਡਾ ਕਲਿਆਣ ਆ। ਜੇਕਰ ਅਸੀਂ ਬੱਚਿਆਂ ਨੂੰ ਜੋੜਨ ਦੇ ਵਿੱਚ ਫੇਲ ਹੋ ਗਏ ਤਾਂ ਸਮਝ ਲਓ ਜੋ ਅਸੀਂ ਕਰ ਰਹੇ ਹਾਂ ਇਹਦਾ ਕੋਈ ਮਤਲਬ ਨਹੀਂ ਰਹਿ ਗਿਆ। ਇਸ ਲਈ ਸਾਨੂੰ ਆ ਰਹੀ ਪੀੜ੍ਹੀ ਨੂੰ ਜੋੜਨ ਦੇ ਵਾਸਤੇ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਕੇਵਲ ਇਸ ਗੁਰਪੁਰਬ 'ਤੇ ਨਹੀਂ, ਉਹਨਾਂ ਨੂੰ ਅਸੀਂ ਹਰ ਰੋਜ਼ ਆਉਣ ਲਈ ਪ੍ਰੇਰਨਾ ਦਿੰਦੇ ਰਹੀਏ, ਤਾਂ ਹੀ ਅਸੀਂ ਆਪਣੇ ਆਪ ਨੂੰ ਜਿਹੜੇ ਸੁਭਾਗੇ ਗਿਣਾਂਗੇ। ਜੇਕਰ ਅਸੀਂ ਇਸ ਮਾਮਲੇ ਦੇ ਵਿੱਚ ਫੇਲ ਹੋ ਜਾਂਦੇ ਹਾਂ ਤਾਂ ਮੇਰਾ ਖਿਆਲ ਆ ਵੀ ਗੁਰੂ ਸਾਹਿਬਾਨਾਂ ਦਾ ਉਦੇਸ਼ ਵੀ ਪੂਰਾ ਨਹੀਂ ਹੋ ਸਕਦਾ ਸਾਡੇ ਖਿਆਲ ਦੇ ਵਿੱਚ। ਇਸ ਕਰਕੇ ਜ਼ਰੂਰੀ ਇਹ ਹੈ ਕੇਵਲ ਗੁਰਦੁਆਰਾ ਦਾ ਸਟਾਫ ਹੀ ਨਹੀਂ, ਹਰ ਕੋਈ ਇਸ ਚੀਜ਼ ਨੂੰ ਗੰਭੀਰਤਾ ਨਾਲ ਲਵੇ। ਮਤਲਬ ਬੱਚਿਆਂ ਦੇ ਮਾਤਾ ਪਿਤਾ ਵੀ ਲੈਣ, ਗੁਰਦੁਆਰਾ ਮੈਨੇਜਮੈਂਟ ਵੀ ਲਵੇ ਤੇ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਆ ਉਹ ਵੀ ਲਵੇ, ਤਾਂ ਕਿ ਜੇ ਅਸੀਂ ਰਲ ਮਿਲ ਕੇ ਇਕੱਠੇ ਉਦਮ ਕਰਾਂਗੇ ਤਾਂ ਹੀ ਅਸੀਂ ਇਹਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਇਕੱਲਾ ਕਹਿ ਰਿਹਾ ਕੋਸ਼ਿਸ਼ ਕਰਦਾ ਪਰ ਉਹ ਕਾਮਯਾਬੀ ਨਹੀਂ ਮਿਲਦੀ ਹੈਗੀ। ਸੋ ਬੱਚਿਆਂ ਦਾ ਜੇ ਭਵਿੱਖ ਸਿੱਖੀ ਨਾਲ ਜੁੜਿਆ ਹੋਇਆ ਤਾਂ ਹੀ ਸਿੱਖ ਕੌਮ ਦਾ ਭਵਿੱਖ ਰੋਸ਼ਨ ਹੈ। ਹਾਂਜੀ ਜੀ ਬਿਲਕੁਲ ਜੀ, ਧੰਨਵਾਦ ਕਰਦੇ ਹਾਂ।
ਸੋ ਅੱਜ 555ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਇਨਾਲਾ ਵਿਖੇ ਇਸ ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਮਨਾਇਆ ਜਾ ਰਿਹਾ। ਗਿਆਨੀ ਜੀ ਨੇ ਕਿਹਾ ਕਿ ਅਗਰ ਬੱਚੇ ਇਸ ਸਿੱਖੀ ਦੇ ਨਾਲ ਜੁੜਦੇ ਨੇ, ਪਰਿਵਾਰ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਨੇ, ਉਹ ਸਿਰਫ ਇਸ ਪੁਰਬਾਂ ਦੇ ਉੱਪਰ ਹੀ ਨਾ ਆਉਣ, ਹਰ ਦਿਨ ਆਉਣ, ਹਰ ਦਿਨ ਨਤਮਸਤਕ ਹੋਣ। ਤੇ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਸਿੱਖੀ ਦੀਆਂ ਰਹੁ ਰੀਤਾਂ ਚੱਲਦੀਆਂ ਰਹਿਣ ਤੇ ਇਹਨੂੰ ਬੜਾਵਾ ਮਿਲਦਾ ਰਹੇ। ਮੈਂ ਹਰਜੀਤ ਸਾੜਾ ਤੇ ਮੇਰੇ ਨਾਲ ਕੈਮਰਾਮੈਨ ਲਵੀ ਖੱਤਰੀ, ਬਣੇ ਰਹੋ ਇੰਡੋਸ ਟੀਵੀ। ਜਿਸ ਤਰ੍ਹਾਂ ਸ਼ਪਾਲ ਜੀ ਨੇ ਆਈਡੀਓਲੋਜੀ ਦੀ ਗੱਲ ਕੀਤੀ ਹੈ, ਆਪਾਂ ਆਈਡੀਓਲੋਜੀ ਦੇ ਉੱਪਰ ਆਉਂਦੇ ਹਾਂ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਜਿਹੜੀ ਸ਼ਖਸੀਅਤ ਹੈ, ਉਹਨਾਂ ਦੀ ਜਿਹੜੀ ਆਈਡੀਓਲੋਜੀ ਆ, ਜਿਹੜੀ ਆਪਾਂ ਕਹਿ ਲਓ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਹਾਂ ਤੇ ਸਾਨੂੰ ਸੁਣੀ ਵੀ ਆਪਾਂ ਸੁਣਦੇ ਵੀ ਆਈਆਂ ਤੇ ਸੁਣਾਈ ਵੀ ਇਹ ਜਾਂਦੀ ਆ। ਅਗਰ ਉਹਨਾਂ ਦੀ ਆਪਾਂ ਤਸਵੀਰ ਦੇ ਨਾਲ ਉਹਨਾਂ ਦੀ ਆਈਡੀਓਲੋਜੀ ਨੂੰ ਮੈਚ ਕਰਕੇ ਦੇਖੀਏ ਤਾਂ ਮੈਨੂੰ ਲੱਗਦਾ ਕਿ ਨਾ ਇਨਸਾਫੀ ਹੋਏਗੀ। ਗੱਲ ਨੂੰ ਭੇਦ ਨੂੰ ਖੋਲ੍ਹ ਕੇ ਦੇਖਦੇ ਹਾਂ ਕਿ ਮਾਨਯੋਗ ਸਚੀਸ਼ਤਾ ਇਹਦੇ ਬਾਰੇ ਕੀ ਕਹਿੰਦੀਆਂ ਨੇ। ਪਹਿਲਾਂ ਆਪਾਂ ਚੱਲਦੇ ਹਾਂ ਸੱਜੇ ਪਾਸੇ ਵੱਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮੈਂ ਤਾਂ ਕੰਮ ਆ ਇਹਨਾਂ ਦਾ ਰਾਈਟ। ਇਹ ਮੇਰੇ ਤੋਂ ਕੰਮ ਸਾਰੇ ਜਿਹੜੇ ਮਰਜ਼ੀ ਕਰਾ ਲੈਣ, ਪਰ ਜਿੱਥੇ ਤੇ ਆਈਡੀਓਲੋਜੀ ਦੀ ਗੱਲ ਹੈਗੀ ਆ, ਉਹ ਤਾਂ ਹੁਣ ਸਾਡੇ ਆਪਣੇ ਗੋਰੇ ਵੀ ਮੰਨਣੇ ਸ਼ੁਰੂ ਹੋ ਗਏ ਆ। ਤੁਸੀਂ ਹੁਣ ਵਿਕਟੋਰੀਆ 'ਚ ਦੇਖੋ ਨਾ, ਗਵਰਨਮੈਂਟ ਨੇ $6 ਲੱਖ ਦੇ ਕੇ ਉਹ ਲੇਕ ਦਾ ਨਾਂ ਹੀ ਗੁਰੂ ਨਾਨਕ ਦੇਵ ਜੀ ਦੀ ਰੱਖਿਆ ਗਿਆ। ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ। ਅਸੀਂ ਤਾਂ ਬਹੁਤ ਛੋਟੇ ਜਿਹੇ ਦਿਮਾਗ ਦੇ ਆਦਮੀ ਹੈਗੇ ਆ ਜਾਂ ਕਿੱਦਾਂ ਇਨਸਾਨ ਆ, ਜਿਸ ਦੇ ਨਾਲ ਅਸੀਂ ਇਸ ਚੀਜ਼ ਦੇ ਵਿੱਚ ਸਾਨੂੰ ਬਾਹਲੀ ਖੋਜ ਨਹੀਂ ਕੀਤੀ ਨਾ। ਅਸੀਂ ਇਸ ਕੰਮ 'ਚ ਮੈਂ ਆਪ ਪਰਸਨਲੀ ਨਹੀਂ ਆਉਂਦਾ, ਪਰ ਮੇਰੇ ਨਾਲ ਰਿਸ਼ਪਾਲ ਸਿੰਘ ਖੜਾ, ਇਹਨੂੰ ਕੁਛ ਕਾਫੀ ਪਤਾ ਇਹਨਾਂ ਚੀਜ਼ਾਂ ਬਾਰੇ। ਸੋ ਮੈਂ ਮਾੜਾ ਜਿਹਾ ਸੌਖਾ ਕਰ ਦਿੰਦਾ। ਜਿਸ ਤਰ੍ਹਾਂ ਸਫ਼ਰ ਦੇ ਦੌਰਾਨ ਪਹਿਲੀ ਪਾਤਸ਼ਾਹੀ ਦੀ ਨਾਲ ਕਹਿ ਲਓ ਕਿ ਉਹਨਾਂ ਦੇ ਸੰਦਰਭ ਦੇ ਵਿੱਚ ਅਸੀਂ ਵਿਚਾਰ ਚਰਚਾ ਕਰਦੇ ਸੀ ਗੱਡੀ ਦੇ ਵਿੱਚ। ਉਹ ਵੈਸੇ ਹੀ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ, ਕਹਿੰਦੇ ਵੀ ਜਾ ਕੇ ਤੁਸੀਂ ਸ਼ੂਟ ਕਰਨਾ। ਤੇ ਮੈਂ ਕਿਹਾ ਮੈਂ ਇੱਕ ਚੀਜ਼ ਅੱਜ ਜ਼ਰੂਰ ਸ਼ੂਟ ਕਰਾਂਗਾ, ਚਾਹੇ ਇਹਨੂੰ ਮੈਨੂੰ ਆਪਣਾ ਵੱਖਰਾ ਬਲੌਗ ਬਣਾਉਣਾ ਪੈ ਜਾਵੇ। ਜਿਸ ਤਰ੍ਹਾਂ ਦੀ ਤਸਵੀਰ ਪਹਿਲੀ ਪਾਤਸ਼ਾਹੀ ਦੀ ਆਪਾਂ ਨੇ ਮੂਹਰੇ ਆਉਂਦੀ ਆ, ਸ਼ੁਰੂ ਤੋਂ ਲੈ ਕੇ ਸ਼ੋਭਾ ਸਿੰਘ ਤੋਂ ਲੈ ਕੇ ਹੁਣ ਤਾਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਘੁੰਮਣ ਲੱਗ ਪਈਆਂ ਆ। ਗੁਰੂ ਨਾਨਕ ਦੀ ਸ਼ਖਸੀਅਤ ਤਾਂ ਸੀਗੀ ਕਿ ਉਹ ਕੰਮ ਕਰਨ ਵਾਲਾ ਬੰਦਾ ਸੀ, ਉਦਾਸੀਆਂ ਕਰਨ ਵਾਲਾ ਸੀਗਾ। ਉਹਦੇ ਤਾਂ ਪੈਰ ਯਕੀਨਨ ਜੇ ਆਪਾਂ ਪੂਰੀ ਫੋਟੋ ਦੇਖੀਏ ਤਾਂ ਪੈਰ ਫਟੇ ਹੋਣੇ ਚਾਹੀਦੇ ਸੀਗੇ, ਬਹੁਤ ਸਧਾਰਨ ਕੱਪੜੇ ਹੋਣੇ ਚਾਹੀਦੇ ਸੀ ਖੇਤੀਬਾੜੀ ਵਾਲੇ, ਜਾਂ ਇੱਕ ਕਹਿ ਲਓ ਕਿ ਕੋਈ ਮਤਲਬ ਕਿ ਪਲਿਆ ਬੰਦਾ ਨਹੀਂ ਫੋਟੋ 'ਚ ਦਿਸਣਾ ਚਾਹੀਦਾ ਸੀਗਾ, ਜਾਂ ਇੱਕ ਸਰਾਣਾ ਲਾ ਕੇ ਉਹ ਬੈਠੇ ਨੇ, ਢਾਸ ਲਾ ਕੇ ਬੈਠੇ ਨੇ, ਹੱਥ ਦਾ ਨਿਸ਼ਾਨ ਕੀਤਾ ਹੋਇਆ, ਮਾਲਾਂ ਪਾਈਆਂ ਹੋਈਆਂ। ਇਹ ਤਾਂ ਵੈਸੇ ਉਹਨਾਂ ਦੀ ਆਈਡੀਓਲੋਜੀ 'ਚ ਨਹੀਂ ਆਉਂਦਾ ਸੀਗਾ। ਦੇਖੋ ਇਹਦੇ ਵਿੱਚ ਇੱਕ ਸਵਾਲ ਤੁਹਾਨੂੰ ਜਵਾਬ ਮੈਂ ਦਿੰਦਾ ਜੀ। ਜਿਹੜੇ ਗੁਰੂ ਨਾਨਕ ਜੀ ਦੀ ਤਸਵੀਰ ਆਪਾਂ ਕੈਨਵਸ ਉੱਪਰ ਦੇਖਦੇ ਹੋ, ਹਰ ਆਰਟਿਸਟ ਦਾ ਆਪਣਾ ਵੱਖਰਾ ਇੱਕ ਤਸੱਵਰ ਆ ਜੀ। ਇਹ ਜਿੱਦਾਂ ਉਹਨੂੰ ਦਿਸਿਆ, ਜੋ ਸੁਣਿਆ, ਜੋ ਪੜ੍ਹਿਆ, ਉਹਨੂੰ ਉਹਦੇ ਹਿਸਾਬ ਨਾਲ ਉਹਨਾਂ ਦੀ ਤਸਵੀਰ ਬਣਾਤੀ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ ਵਿੱਚ ਬੁੱਤ ਪੂਜਾ ਜਿਹੜੀ ਆ ਉਹਨੂੰ ਮਾਨਤਾ ਨਹੀਂ ਹੈ, ਖੰਡਨ ਕੀਤਾ ਗਿਆ ਉਹਦਾ। ਸੋ ਤਸਵੀਰਾਂ ਹੋਣੀਆਂ ਨਹੀਂ ਚਾਹੀਦੀਆਂ, ਪਹਿਲੀ ਗੱਲ ਤਾਂ ਇਹ ਆ। ਪਰ ਦੂਸਰੀ ਆ, ਹੁਣ ਜੇ ਆਪਾਂ ਬਹਿਸ ਕਰ ਸਕਦੇ ਹਾਂ ਕਿ ਤਸਵੀਰ ਇੱਦਾਂ ਦੀ ਹੋਣੀ ਚਾਹੀਦੀ, ਤਸਵੀਰ ਆ ਗਲਤ ਆ, ਤਸਵੀਰ ਉਹ ਸਹੀ ਆ। ਜਿੰਨੇ ਆਪਾਂ ਲੋਕ ਆ, ਹਰ ਇੱਕ ਬੰਦੇ ਦੀ ਨਜ਼ਰ ਵਿੱਚ ਵੀ, ਆਪਣੇ ਜੇਹਨ ਦੇ ਵਿੱਚ ਵੀ ਅਸੀਂ ਨਾਨਕ ਨੂੰ ਆਪਣੇ ਹਿਸਾਬ ਨਾਲ ਵੇਖਦੇ ਹਾਂ। ਪਰ ਤਸਵੀਰ ਆਪਾਂ ਉਹਨਾਂ ਦੀ ਕੈਨਵਸ ਉੱਪਰ ਨਹੀਂ ਦੇਖਣੀ। ਤਸਵੀਰ ਜਿਹੜੀ ਉਹਨੂੰ ਗੁਰਬਾਣੀ ਦੇ ਵਿੱਚ ਹੈ ਉਹ ਤਸਵੀਰ ਦੇਖਣੀ ਆ, ਉਹਦਾ ਤਸੱਵਰ ਤੁਸੀਂ ਆਪ ਕਰਨਾ, ਆਪਾਂ ਆਪ ਕਰਨਾ। ਉਹਨਾਂ ਵੰਡ ਛਕਣ ਦੀ ਗੱਲ ਕੀਤੀ ਆ, ਉਹਨਾਂ ਕਿਰਤ ਕਰਨ ਦੀ ਗੱਲ ਕੀਤੀ ਆ, ਉਹਨਾਂ ਨੇ ਉਹਦਾ ਨਾਮ ਜਪਣ ਦੀ ਗੱਲ ਕੀਤੀ ਆ। ਨਾਮ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਜੰਗਲਾਂ ਨੂੰ ਚੱਲ ਜਾਓ, ਉੱਥੇ ਬੈਠ ਜਾਓ, ਉੱਥੇ ਬੈਠ ਕੇ ਨਾ ਜਪਣਾ। ਘਰੇਲੂ ਜ਼ਿੰਦਗੀਆਂ ਤੋਂ ਪਰੇ ਰਹਿਣਾ ਸਾਡੇ ਗ੍ਰਸਥ ਜੀਵਨ ਵੱਡਾ ਪ੍ਰਧਾਨ ਮੰਨਿਆ ਗਿਆ। ਕਿ ਇਹਦਾ ਭਾਵ ਆ ਕਿ ਕੰਮ ਕਰਦਿਆਂ ਨੇ ਇਹ ਨਹੀਂ ਕਿ 24 ਘੰਟੇ ਤੁਸੀਂ ਨਾਮ ਜਪਣਾ, ਪਰ 24 ਘੰਟੇ ਉਹਨੂੰ ਯਾਦ ਰੱਖਣਾ। ਫਰਕ ਇੰਨਾ ਆ ਕਿ ਜਦੋਂ ਤੁਸੀਂ ਕੋਈ ਕੰਮ ਕਰਨ ਲੱਗੇ, ਜੇ ਤੁਹਾਡਾ ਗਲਤ ਕੰਮ ਕਰਨ ਲੱਗੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਤੁਹਾਨੂੰ ਵੇਖ ਰਿਹਾ। ਤੁਸੀਂ ਆਪਣੇ ਮਨ 'ਚ ਯਾਦ ਰੱਖਦੇ ਨੇ ਉਹਨੂੰ, ਫਿਰ ਉਹ ਤੁਹਾਨੂੰ ਕੰਮ ਕਰਨ ਤੋਂ ਰੋਕੇਗਾ। ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ, 2 ਖਿਆਲ ਹਰ ਬੰਦੇ ਦੇ ਅੰਦਰ ਆਉਂਦੇ ਆ। 4 ਬੰਦੇ ਹੋਣਗੇ ਤਾਂ 4 ਖਿਆਲ ਹੋਣਗੇ, 2 ਬੰਦੇ ਹੋਣਗੇ ਤਾਂ 4 ਖਿਆਲ ਫਿਰ ਵੀ ਹੋਣਗੇ। ਇੱਕ ਬੰਦਾ ਹੋਊ ਤਾਂ 2 ਖਿਆਲ ਹੋਣਗੇ। ਕਈ ਵਾਰ ਸਾਡੇ ਮਨ 'ਚ ਆਊ ਆ ਕਰਾਂ ਕਿ ਨਾ ਕਰਾਂ। ਇੱਕ ਸਾਨੂੰ ਲੋਕ ਲਾਜ ਰੋਕਦੀ ਆ, ਵੀ ਜੇ ਮੈਂ ਕੰਮ ਕਰ ਲਿਆ, ਫੜਿਆ ਗਿਆ ਤਾਂ ਲੋਕੀ ਕਹਿਣਗੇ ਕੀ ਕਰਦਾ। ਇੱਕ ਸਾਨੂੰ ਇੱਕ ਉੱਪਰੀ ਦੁਨਿਆਵੀ ਜਿਹੜੀ ਸਾਡੀ ਆਤਮਾ ਆ, ਸਾਨੂੰ ਉਹ ਰੋਕਦੀ ਆ, ਭਾਈ ਇਹ ਕੰਮ ਗਲਤ ਆ। ਫਿਰ ਅਸੀਂ ਇਹ ਦੇਖਣਾ ਕਿ ਸਾਡੇ ਵਿੱਚ ਸ਼ੈਤਾਨ ਜੱਦਾ ਜਾਂ ਇਨਸਾਨ ਜੱਦਾ। ਹੁਣ ਤਸਵੀਰ ਦੀ ਗੱਲ ਆ ਗਈ, ਤਸਵੀਰ ਆਰਟਿਸਟ ਦੀ ਤਸਵੀਰ ਮਗਰ ਜਾਣ ਦੀ ਕੋਈ ਲੋੜ ਨਹੀਂ। ਸਾਨੂੰ ਇਹਨਾਂ 'ਚ ਨਹੀਂ ਪੈਣਾ ਚਾਹੀਦਾ ਕਿ ਪੈਰ ਪਾਟੇ ਸੀ ਜਾਂ ਨਹੀਂ ਪਾਟੇ ਸੀ, ਉਹਨਾਂ ਦਾ ਭਾਰ ਜ਼ਿਆਦਾ ਸੀ ਕਿ ਥੋੜ੍ਹਾ ਸੀ। ਦੇਖੋ ਹਰਨ ਜਦੋਂ ਬਾਹਰੋਂ ਜਾਂਦੇ ਤਾਂ ਲੰਗਰ ਪਾਣੀ ਵੀ ਛਕਦੇ ਹੋਣਗੇ, ਉਹ ਭਾਰੇ ਵੀ ਹੋ ਸਕਦੇ ਸੀ, ਪਤਲੇ ਵੀ ਹੋ ਸਕਦੇ ਸੀ, ਪੈਰਾਂ 'ਚ
ਵਿਆਹੀਆਂ ਪਾਰਟੀਆਂ ਵੀ ਹੋ ਸਕਦੀਆਂ ਸੀ, ਨਹੀਂ ਵੀ ਹੋ ਸਕਦੀਆਂ ਸੀਗੀਆਂ। ਇਹਦੇ ਮਗਰ ਸਾਨੂੰ ਪੈਣ ਦੀ ਲੋੜ ਨਹੀਂ। ਸਾਨੂੰ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਗੁਰਬਾਣੀ 'ਚੋਂ ਲੈਣੀ ਚਾਹੀਦੀ ਆ। ਜੋ ਉਹਨਾਂ ਨੇ ਸ਼ਬਦ ਸਾਨੂੰ ਦਿੱਤਾ ਉਹਦੇ ਮਗਰ ਜਾ ਕੇ ਉਹ ਤਸਵੀਰ ਅਸੀਂ ਪਹਿਚਾਨਣੀ ਆ। ਔਰ ਇਹ ਜਿਹੜੀ ਤਸਵੀਰ ਆ, ਸਾਨੂੰ ਕਿਸੇ ਆਰਟਿਸਟ ਦੀ ਲੋੜ ਨਹੀਂ, ਸਾਨੂੰ ਆਪਣੇ ਆਪ 'ਚ ਅੰਦਰ ਝਾਕਣ ਦੀ ਲੋੜ ਆ। ਜੋ ਸਾਨੂੰ ਤਸਵੀਰ ਦਿੰਦੀ ਆ, ਅਸਲੀ ਤਸਵੀਰ ਉਹੀ ਆ ਜੋ ਤੈਨੂੰ ਦਿੰਦੀ ਆ, ਜੋ ਮੈਨੂੰ ਦਿੰਦੀ ਆ, ਜਾਂ ਸਾਡੇ ਸਰਦਾਰ ਪਰਮਜੀਤ ਸਿੰਘ ਨੂੰ ਦਿੰਦੀ ਇਹ ਵੀ ਗੱਲ ਆ ਜੀ ਵੀ ਦੂਸਰੀ ਗੱਲ ਸ਼ੁਰਵੀਰ ਇਹ ਆ ਵੀ ਉਹਨੇ ਸਾਨੂੰ ਅਕਾਊਂਟੇਬਿਲਿਟੀ ਸਿਖਾਈ ਆ, ਉਹਨੇ ਬਲੀਫ ਸਿਖਾਲਿਆ ਸਾਨੂੰ ਟਰਸਟ ਸਿਖਾਲਿਆ ਉਹਨੇ ਸਾਡੇ ਲਈ, ਠੀਕ ਹੈ ਨਾ। ਇਹ ਜਿਹੜੀਆਂ ਚੀਜ਼ਾਂ ਸਾਨੂੰ ਉਹ ਸਿਖਾਲੀਆਂ ਆ, ਚਾਹੇ ਜਿਸ ਤਰ੍ਹਾਂ ਰਸ਼ਪਾਲ ਨੇ ਕਿਹਾ, ਜੇ ਅਸੀਂ ਉਹਦੇ ਆਧਾਰ 'ਤੇ ਤੁਰੀਏ ਤਾਂ ਅਸੀਂ ਕਿਸੇ ਨੂੰ ਹਰਟ ਕਰ ਹੀ ਨਹੀਂ ਸਕਦੇ, ਰਾਈਟ। ਫਿਰ ਤਾਂ ਹਿਊਮੈਨਿਟੀ ਦੀ ਗੱਲ ਆ ਗਈ ਨਾ, ਫਿਰ ਤਾਂ ਉੱਥੇ ਆ ਗਈ। ਬਾਕੀ ਦੂਸਰੀ ਗੱਲ ਇਹ, ਅਸੀਂ ਕਿਸੇ ਵੀ ਆਪਣੇ ਵੀ ਰਿਸ਼ਤੇਦਾਰ, ਕੋਈ ਸਿੱਖ ਹੋਵੇ, ਕੋਈ ਹਸਪਤਾਲ ਪਿਆ ਹੋਵੇ, ਅਸੀਂ ਉਹਦੀ ਫੋਟੋ ਆਪਣੇ ਦਿਲ 'ਚ ਯਾਦ ਰੱਖਣੀ ਨਹੀਂ ਚਾਹੁੰਦੇ, ਨਾ ਉਹ ਕੰਡਿਆਂ ਵਾਲੇ ਪੈਰ ਉਹਦੇ ਜਾਂ ਹੋਰ ਕੋਈ ਵਜ੍ਹਾ ਹੋਵੇ ਜਾਂ ਕਿੱਦਾਂ ਵੀ। ਅਸੀਂ ਵੀ ਚਾਹੁੰਦੇ ਹਮੇਸ਼ਾ ਉਹਨਾਂ ਨੂੰ ਅਟਮੋਸਟ ਬੈਸਟ ਪਿਕਚਰ ਆਪਣੇ ਦਿਮਾਗ 'ਚ ਹੋਵੇ। ਇਹੋ ਜਿਹੀਆਂ ਚੀਜ਼ਾਂ ਹੋ ਸਕਦਾ ਸੁਪਰ ਸਿੰਘ ਦਾ ਵੀ ਇਹ ਖਿਆਲ ਹੋਵੇ, ਹੈ ਕਿ ਨਹੀਂ, ਉਹਦਾ ਆਪਣਾ ਵੀ ਹੋਵੇ। ਪਰ ਜੋ ਵੀ ਅੱਜ ਕੱਲ੍ਹ ਹੈਗਾ ਜਾਂ ਕਿੱਦਾਂ ਵੀ ਹੈ, ਜਿਸ ਤਰ੍ਹਾਂ ਵੀ ਹੈ, ਜਿੱਦਾਂ ਇਹਨੂੰ ਭਾਜੀ ਹੁਣੀ ਕਿਹਾ ਵੀ ਠੀਕ ਹੈ, ਤੁਸੀਂ ਉਹਨਾਂ ਦੇ ਬਲੀਫ 'ਤੇ ਚੱਲੋ, ਜੋ ਉਹਨਾਂ ਦਾ ਮੈਸੇਜ ਆ ਸਾਨੂੰ ਉਹ ਸਿਖਾਇਆ ਗਿਆ, ਉਹਦੇ ਹਿਸਾਬ ਨਾਲ ਚੱਲੀਏ, ਅਤੇ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ। ਥੈਂਕ ਯੂ।